ਗਗਰੀ ਦਾ ਕੰਮ ਅੰਤਾਂ ਦਾ ਹੋ ਗਿਆ ਸੀ। ਕਈਆਂ ਲੋਕਾਂ ਉਹਨੂੰ ਸਲਾਹ ਦਿੱਤੀ ਭਈ ਉਹ 1-2 ਨਿੱਕੇ ਰੱਖ ਲਵੇ, ਜਿਹੜੇ ਉਹਦੇ ਗਾਹਕੀ ਭੁਗਤਾਉਂਦੇ ਰਹਿਣ ਕਰਨ, ਹੋਰ ਕੋਲੋਂ ਬਾਂਡਾ ਟਿੰਡਰ ਵੀ ਧੋ ਧਾ ਦੇਵਿਆ ਕਰਨ। ਗਗਰੀ ਨੇ ਪਹਿਲਾਂ ਵਾਂਗ ਚੁੱਪ ਗੜੁੱਪ ਉਹਨਾਂ ਦੀਆਂ ਇਹ ਸਲਾਹਾਂ ਵੀ ਸੁਣ ਛੱਡੀਆਂ। ਕਿਸੇ ਨੂੰ ਹੱਥ ਅੱਖ ਦੀਆਂ ਇਸ਼ਾਰਤਾਂ ਸੈਂਤਰਾਂ ਨਾਲ ਵੀ ਆਪਣਾ ਖਿਆਲ ਨਾ ਦੱਸਿਆ। ਉਹ ਰੋਟੀਆਂ ਲਾਂਦਾ ਤੇ ਤੰਦੂਰ ਉੱਤੋਂ ਟਪੋਸੀਆਂ ਮਾਰਦਾ, ਕਦੀ ਗਾਹਕਾਂ ਅੱਗੇ ਦਾਲ ਰੋਟੀ ਧਰਦਾ, ਕਦੀ ਪਾਣੀ ਵਰਤਾਂਦਾ, ਕਦੀ ਭਾਂਡੇ ਚੁੱਕਦਾ ਧੋਂਦਾ। ਪਰ ਮਜਾਲ ਜੇ ਕਿਸੇ ਪਾਸਿਓਂ ਵੀ ਆਪਣਾ ਕੰਮ ਘਟਣ ਦਿੰਦਾ। ਉਹਦੇ ਇਸ ਫਿਰਕੀ ਵਾਂਗੂ ਇਕੱਲੇ ਅਕਹਿਰਿਆਂ ਭਾਉਣ ਦੇ ਚਰਚੇ ਵੀ ਦੂਰ ਦੂਰ ਤਾਈਂ ਖਿੰਡ ਗਏ। ਕਈ ਲੋਕ ਤੇ ਉਹਨੂੰ ਛੜਾ ਵੇਖਣ ਲਈ ਦੂਰੋਂ ਦੂਰੋਂ ਰੋਟੀ ਖਾਣ ਆਉਂਦੇ, ਫਿਰ ਉਹਦੀ ਦਾਲ ਰੋਟੀ ਦੀਆਂ ਸਿਫਤਾਂ ਤੇ ਉਹਦੀ ਗਗਰੀ ਤੇ ਹੱਸਦੇ ਪਰਤਦੇ। ਦਾਲ ਉਹ ਨਿਰੀ ਉਬਾਲਦਾ ਹੀ ਸੀ। ਹੱਟੀ ਤੋਂ ਲੈਣ ਜਾਂਦਾ ਤਾਂ ਪੂਰੀ ਤਸੱਲੀ ਕਰ ਲੈਂਦਾ ਵੀ ਦਾਲ ਪੁਰਾਣੀ ਨਾ ਹੋਵੇ, ਉਹਨੂੰ ਕੀੜਾ ਨਾ ਲੱਗਾ ਹੋਵੇ। ਲਿਆ ਕੇ ਉਹਨੂੰ ਚੰਗੀ ਤਰ੍ਹਾਂ ਚੁਗਦਾ। ਹੁਣ ਸੋਹਣੀ ਸੁਥਰੀ ਚੁੱਗੀ ਦਾਲ ਉੱਤੋਂ ਥੋਮ, ਗੰਢੇ, ਅਦਰਕ, ਧਨੀਏ ਤੇ ਕਸੂਰੀ ਮੇਥਰੀ ਦੀ ਵਰਤੋਂ। ਤੜਕੇ ਦੀ ਲੋੜ ਹੀ ਨਾ ਹੁੰਦੀ। ਜੇ ਤੜਕਾ ਲੱਗ ਜਾਂਦਾ ਤਾਂ ਦਾਲ ਦੀਆਂ ਲਜ਼ਤਾਂ ਦਾ ਕੋਈ ਧੁਰ ਦੱਜ ਨਾ ਰਹਿੰਦਾ। ਘਰਾਂ ਵਿੱਚ ਪ੍ਰਾਹੁਣਾਚਾਰੀ ਲਈ ਉਹਦੀ ਦਾਲ ਨੂੰ ਅਕਸਰ ਤੜਕਾ ਲਾ ਕੇ ਪ੍ਰਾਹੁਣਿਆਂ ਅੱਗੇ ਧਰਿਆ ਜਾਂਦਾ, ਨਹੀਂ ਤੇ ਬਹੁਤਾ ਉਂਝ ਹੀ ਸਾਰੇ ਲੋਕ ਖਾਂਦੇ। ਚੁੱਪ ਗੁੜੁੱਪ ਫਿਰਕੀ ਵਾਂਗੂ ਬਾਉਂਦਾ, ਗਗਰੀ ਭੁੜਕਾਉਂਦਾ। ਗਗਰੀ ਸਾਰੇ ਆਲ ਦੁਆਲੇ ਨੂੰ ਬੜਾ ਭਾਂਵਦਾ ਸੀ। ਕਈ ਲੋਕ ਉਹਨੂੰ ਜੁਗਤਾਂ ਗੱਲਾਂ ਕਰਕੇ ਵੀ ਰਾਜ਼ੀ ਹੁੰਦੇ ਰਹਿੰਦੇ। ਉਸ ਤਾਂ ਅੱਗੋਂ ਆਖਣਾ ਹੀ ਕੁਝ ਨਹੀਂ ਸੀ ਹੁੰਦਾ। ਹਾਂ, ਇਹ ਸਵਾਲ ਬੜਾ ਸੀ ਭਈ ਗਗਰੀ ਜੋ ਕੁਝ ਖੱਟਦਾ ਕਮਾਉਂਦਾ ਹੈ ਉਹ ਕਿੱਥੇ ਗਲਦਾ ਹੈ? ਗਲਦਾ ਹੈ ਜਾਂ ਕਿਧਰੇ ਆਪਣੀ ਕੁੱਲੀ ਵਿੱਚ ਹੀ ਟੋਇਆ ਕੱਢਿਆ ਹੋਇਆ ਸੀ? ਪਰ ਹੋਰ ਨਾ ਢੇਰ ਸਾਰੀਆਂ ਗੱਲਾਂ ਵਾਂਗ ਲੋਕਾਂ ਨੂੰ ਗਗਰੀ ਬਾਬਤ ਇਹ ਸਵਾਲ ਦੀ ਵੀ ਕੋਈ ਪੱਕੀ ਥਿੱਤੀ ਸਮਝ ਨਾ ਆਉਂਦੀ। ਵਿੱਚੋਂ ਕਈਆਂ ਦਾ ਗਵੇੜ ਸੀ ਵੀ ਗਗਰੀ ਆਪਣੀ ਮਸ਼ੂਕ ਨਾਲ ਵਿਆਹ ਕਰਨ ਲਈ ਲੇਖਾ ਜੋੜਦਾ ਪਿਆ। ਜਦੋਂ ਉਹਦੇ ਕੋਲ ਇੰਨੇ ਕੁ ਪੈਸੇ ਹੋ ਗਏ ਤਾਂ ਉਹ ਅਡੋਲ ਪਿਛਾਂ ਚਲਾ ਜਾਵੇਗਾ ਤੇ ਮਹੀਨੇ ਖੰਡ ਪਿੱਛੋਂ ਆਪਣੀ ਮਸ਼ੂਕ ਵਿਆਹ ਕੇ ਇੱਥੇ ਹੀ ਲੈ ਆਵੇਗਾ। ਉਦੋਂ ਪਤਾ ਲੱਗੇਗਾ ਉਸ 5 ਫੁੱਲਾਂ ਰਾਣੀ ਦਾ ਜਿਹਨੇ ਏਡੇ ਸੋਹਣੇ ਬੰਦੇ ਨੂੰ ਝੱਲਾ ਕੀਤਾ ਹੋਇਆ। ਕੁਝਲਾਂ ਦਾ ਖਿਆਲ ਸੀ ਗਗਰੀ ਦਾ ਪਿੱਛੇ ਕੋਈ ਅਜਿਹਾ ਟਾਂਕਾ ਹੁੰਦਾ ਤਾਂ ਉਹ ਘੱਟੋ ਘੱਟ ਕਿਸੇ ਈਦ ਉੱਤੇ ਬਹੁਤਾ ਨਹੀਂ ਤੇ 2-2.5 ਦਿਨ ਪਿਛਾਂ ਕੱਟ ਆਉਂਦਾ ਕਰਦਾ। ਉਹ ਭਾਈ ਮੀਆਂ ਜਿਹੜੇ ਇਸ਼ਕ ਹੱਥੋਂ ਇੰਜ ਆਈ ਤੇ ਆਏ ਹੁੰਦੇ ਨੇ, ਉਹਨਾਂ ਨੂੰ ਈਦਾਂ ਸ਼ਬਰਾਤਾਂ ਦੀ ਕੋਈ ਨਹੀਂ ਹੁੰਦੀ। ਉਹਨਾਂ ਤੇ ਇੱਕੋ ਈਦ ਤੇ ਸ਼ਬਰਾਤ ਕਰਨੀ ਹੁੰਦੀ ਹੈ ਪੂਰੀ ਹਯਾਤੀ ਵਿੱਚ, ਇੱਕੋ ਈਦ ਸ਼ਬਰਾਤ। ਪੱਕ ਸਿਆਣੇ ਤੇ ਗੂਠੇ ਬੰਦੇ ਗੱਲ ਟੁਕਣ ਵਾਲੇ ਨੂੰ ਕੋਲੋਂ ਅਡੋਲ ਹੀ ਠੱਪ ਦਿੰਦੇ। ਫਿਰ ਇੱਕ ਦਿਹਾੜੇ ਅਜਿਹੀ ਹੋਣੀ ਵਰਤੀ ਜਿਹੜੀ ਗਗਰੀ ਬਾਰੇ ਏਡਾ ਵੱਡਾ ਸਵਾਲ ਛੱਡ ਗਈ, ਜਿਹਨੂੰ ਖੋਲ੍ਹਣਦਾਰ ਕਰਦਿਆਂ ਲੋਕਾਂ ਦੀਆਂ ਅੱਖਾਂ ਬੁੱਕੀ ਰੋਣ ਲੱਗ ਪੈਂਦੀਆਂ। ਇਹ ਸਵਾਲ ਦਾ ਵੀ ਕਿਸੇ ਨੂੰ ਕੋਈ ਢੁਕਵਾਂ ਜਵਾਬ ਨਾ ਲੱਭਿਆ। ਉੜਕ ਅੱਕ ਸੱਤ ਕੇ ਲੋਕਾਂ ਇਹਨੂੰ ਵਿਸਾਰ ਛੱਡਿਆ। ਫਿਰ ਵੀ ਕਦੀ ਨਾ ਕਦੀ ਕਿਸੇ ਹੰਢੇ ਵਰਤੇ ਜੀ ਨੂੰ ਰੋਟੀਆਂ ਤੋਂ ਜਾਂ ਮਾਂ ਛੋਲਿਆਂ ਦੀ ਦਾਲ ਤੋਂ ਗਗਰੀ ਤੇ ਉਹਦੇ ਨਾਲ ਜੁੜਿਆ ਇਹ ਅੰਤਲਾ ਸਵਾਲ ਚੇਤੇ ਆ ਜਾਂਦਾ ਤੇ ਉਹਨੂੰ ਸਾਹਮਣੇ ਪਈ ਦਾਲ ਰੋਟੀ ਫਿੱਕੀ ਤੇ ਬੇਸਵਾਦੀ ਜਾਪਣ ਲੱਗ ਪੈਂਦੀ। ਇਹ ਹੁਣੀ ਇੰਝ ਵਰਤੀ ਕਿ ਹੁਨਾਲਾਂ ਦੇ ਇੱਕ ਦਿਹਾੜੇ ਗਗਰੀ ਦੁਪਹਿਰ ਲਈ ਦਾਲ ਪਿਆ ਪਕਾਉਂਦਾ ਸੀ। ਚੁੱਪ ਗੜੁੱਪ ਆਸੇ ਪਾਸੇ ਤੋਂ ਬੇਧਿਆਨ ਪਠਾਣਾ ਦੇ ਟਾਲ ਉੱਤੇ ਲੱਕੜ ਪਾਲੇ ਨੇ ਸਾਹ ਲੈਣ ਲਈ ਕੁਹਾੜਾ ਥੱਲੇ ਧਰਿਆ ਤੇ ਉਹਨੂੰ ਸੜਕ ਉੱਤੇ ਕੋਈ 8-10 ਬੰਦੇ ਜੁੜ ਕੇ ਟੁਰੇ ਆਉਂਦੇ ਵਿਖਾਲੀ ਦਿੱਤੇ। ਉਹਨੂੰ ਅਚੰਭਾ ਜਿਹਾ ਹੋਇਆ ਇਹਨੇ ਬੰਦੇ ਵੇਖ ਕੇ। ਉਹ ਬੰਦੇ ਉਹਦੇ ਵੇਖਦਿਆਂ ਗਗਰੀ ਦੇ ਤੰਦੂਰ ਕੋਲ ਅੱਪੜ ਗਿਆ। ਲੱਕੜ ਪਾੜੇ ਨੂੰ ਲੱਗਾ ਜਿਵੇਂ ਇੱਥੇ ਅੱਪੜ ਕੇ ਉਹ ਕਿਸੇ ਸ਼ੈ ਨੂੰ ਛਿੰਦੇ ਪਿਆ ਹੋਣ। ਉਹ ਬਿੱਲੀ ਵਰਗੇ ਸ਼ਟੋਹ ਨਾਲ ਤੰਦੂਰ 'ਚ ਵੜ ਗਿਆ। ਪਾੜੇ ਨੂੰ
ਉਸ ਵੇਲੇ ਦਿਸਿਆ ਕਿ ਉਹਨਾਂ ਵਿੱਚੋਂ ਇੱਕ ਦੋ ਕੋਲ ਕੁਹਾੜੀਆਂ ਵੀ ਹੈ ਸਨ, ਜਿਨ੍ਹਾਂ ਨਾਲ ਉਹਨਾਂ ਘੱਗਰੀ ਦੇ ਸਿਰ ਉੱਤੇ ਅੱਪੜਦਿਆਂ ਸਾਰ ਵਾਰ ਕਰਨੇ ਛੋਹ ਦਿੱਤੇ। ਪਾੜੇ ਦੇ ਰੌਲੇ ਤੇ ਘੱਗਰੀ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਟਾਲ ਵਾਲੇ ਪਠਾਨ ਤੇ ਹੋਰ ਹੱਟੀਆਂ ਵਾਲੇ ਆਪਣੇ ਕੰਮਾਂ ਤੋਂ ਉੱਠ ਖਲੋਤੇ। ਉਚਰਾਂ ਨੂੰ ਉਹ ਬੰਦੇ ਘੱਗਰੀ ਨੂੰ ਇੱਲ ਵਾਂਗੂ ਝੁਰਟ ਕੇ ਸੜਕ ਉੱਤੇ ਲੈ ਆਏ। ਹੁਣ ਘੱਗਰੀ ਉੱਤੇ ਕੁਹਾੜੀਆਂ ਦੇ ਨਾਲ ਨਾਲ ਦੁੱਧ ਕਾੜਨ ਵਾਲੇ ਖੌਂਚੇ ਵੀ ਚੱਲਦੇ ਪਏ ਸਨ। ਆਸਾ ਪਾਸਾ ਇਹ ਵੇਖ ਕੇ ਜਿਵੇਂ ਉੱਕਾ ਹੀ ਠੰਬਰ ਗਿਆ। ਅਗਾਂਹ ਵੱਧ ਕੇ ਘੱਗਰੀ ਨੂੰ ਬੌੜਨ ਦਾ ਜਿਗਰਾ ਪੈਣਾ ਦੇ ਬਾਅਦ ਦੀ ਗੱਲ ਸੀ। ਕਿਸੇ ਨੂੰ ਇਹ ਵੀ ਹੋਸ਼ ਨਹੀਂ ਸੀ ਬਈ ਉਹ ਕੀ ਪਿਆ ਵੇਖਦੇ ਸਨ। ਉਹਨਾਂ ਦੀਆਂ ਅੱਖਾਂ ਮੂਹਰੇ ਇਹ ਕੀ ਪਿਆ ਵਰਤਦਾ ਸੀ। ਘੱਗਰੀ ਦੇ ਲਹੂ ਦੀਆਂ ਝੱਟ ਕੁ ਤਿੱਕਰ ਛਿੱਟਾਂ ਉੱਡੀਆਂ, ਝੱਟ ਕੁ ਤਿੱਕਰ ਘੱਗਰੀ ਦੀਆਂ ਆਵਾਜ਼ਾਂ ਨਿਕਲੀਆਂ ਤੇ ਫਿਰ ਸੜਕ ਉੱਤੇ ਲਹੂ ਦੀ ਛਪੜੀ ਵਿੱਚ ਘੱਗਰੀ ਕੀਮਾ ਹੋਇਆ ਪਿਆ ਸੀ। ਮਾਰਨ ਵਾਲੇ ਜਿੱਧਰੋਂ ਆਏ ਸਨ ਉੱਧਰ ਨੂੰ ਹੀ ਪਰਤ ਗਏ। ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ ਉਹ ਬੰਦੇ ਕੌਣ ਸਨ, ਕਿੱਥੋਂ ਆਏ ਸਨ ਤੇ ਘੱਗਰੀ ਵਰਗੇ ਮਾਧੋ ਬੰਦੇ ਨੇ ਉਹਨਾਂ ਦਾ ਕੀ ਗਵਾਇਆ ਸੀ। ਸੜਕ ਦੇ ਦੋਹੀਂ ਪਾਸੀਂ ਵਿਰਲੀਆਂ ਸੰਘਣੀਆਂ ਹੱਟੀਆਂ ਮਿੰਟਾਂ ਸਕਿੰਟਾਂ 'ਚ ਤੋੜੋ ਤੋੜ ਬੰਦ ਹੋ ਗਈਆਂ। ਟਾਲ ਵਾਲੇ ਪਠਾਨ ਤੇ ਸਾਹਮਣੇ ਦੁੱਧ ਦਹੀਂ ਵਾਲੇ ਗੁੱਜਰ ਜੰਦਰੇ ਮਾਰ ਕੇ ਸਭ ਤੋਂ ਅਗੇਰੇ ਉੱਥੋਂ ਫੁੱਟ ਗਏ ਸਨ। ਵੇਖਦਿਆਂ ਵੇਖਦਿਆਂ 4 ਚੁਹੱਦੀ ਦੀ ਖਲਕਤ ਸੜਕ ਉੱਤੇ ਉੱਠੇ ਪੈ ਘੱਗਰੀ ਦੇ ਆਲ ਦੁਆਲੇ ਆਣ ਜੁੜੀ। ਮਾਈਆਂ, ਬੀਬੀਆਂ, ਬੱਚੇ, ਬੁੱਢੜੇ ਤੇ ਜਵਾਨ ਸੜਕ ਵੱਲ ਆਉਂਦੀਆਂ ਗਲੀਆਂ ਵਿੱਚੋਂ ਤਾਰਾਂ ਬੰਨੀ ਟੁਰੇ ਆਉਂਦੇ ਸਨ। ਹਰ ਕੋਈ ਤਰਾਸ ਤਰਾਸ ਪਿਆ ਕਰਦਾ ਸੀ। ਹਰ ਕੋਈ ਤਲੀਆਂ ਮਲ ਮਲ ਕੇ ਕੰਨਾਂ ਨੂੰ ਹੱਥ ਪਿਆ ਲਾਉਂਦਾ ਸੀ। ਹਰ ਕਿਸੇ ਦਾ ਮੂੰਹ ਅੱਡਿਆ ਹੋਇਆ ਸੀ। ਜਿੰਨੇ ਲੋਕੀ ਮਜਮੇ ਵਿੱਚੋਂ ਪਿਛਾਂ ਹਟਦੇ ਉਹਦੇ ਤੋਂ ਦੂਣ ਸਵਾਏ ਮਜਮੇ ਵਿੱਚ ਜਾ ਰਲਦੇ। ਪਿਛਾਂ ਹਟਣ ਵਾਲਿਆਂ ਦੇ ਮੂੰਹ ਭਰੜਾਏ ਹੋਏ ਹੁੰਦੇ। ਅਗਾਂਹ ਵਧਣ ਵਾਲਿਆਂ ਦੇ ਮੂੰਹਾਂ ਉੱਤੇ ਡਰ ਦੇ ਨਾਲ ਨਾਲ ਸਭ ਕੁਝ ਅੱਖੀਂ ਵੇਖਣ ਦੀ ਤਾਂਘ ਜਗਦੀ ਪਈ ਹੁੰਦੀ। ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਦੇ ਦਿਲ ਥੋੜ੍ਹੇ ਸਨ। ਉਹ ਅਗਾਂਹ ਹੋਣ ਦੀ ਥਾਂ ਪਿਛਾਂ ਹੀ ਖਲੋ ਰਹੇ ਸਨ। ਮਾਈਆਂ ਬੀਬੀਆਂ ਵਿੱਚ ਉਹ ਜਣੀਆਂ ਵੀ ਸਨ ਜਿਨ੍ਹਾਂ ਪਰਦੇ ਪਾਰੋਂ ਕਦੀ ਘੱਗਰੀ ਨੂੰ ਵੇਖਿਆ ਨਹੀਂ ਸੀ, ਉਹਦੇ ਬਾਰੇ ਨਿਰਾ ਸੁਣਿਆ ਹੀ ਹੋਇਆ ਸੀ। ਘੱਗਰੀ ਨੂੰ ਹਰ ਕੋਈ ਜਾਣਦਾ ਸੀ। ਘੱਗਰੀ ਦੀਆਂ ਸਿਫਤਾਂ ਤੋਂ ਹਰ ਕੋਈ ਜਾਣੂ ਸੀ। ਘੱਗਰੀ ਦੀ ਦਾਲ ਰੋਟੀ ਦਾ ਸਵਾਦ ਹਰ ਕਿਸੇ ਦੀ ਜਿਭ ਉੱਤੇ ਸੀ, ਪਰ ਘੱਗਰੀ ਨੂੰ ਬਾਹਾਂ ਚੁੱਕ ਕੇ ਵੈਣ ਪਾਉਣ ਵਾਲਾ ਕੋਈ ਨਹੀਂ ਸੀ। ਪਿੱਟ ਪਿੱਟ ਕੇ ਹਲਕਾਨ ਹੋਣ ਵਾਲਾ ਕੋਈ ਨਹੀਂ ਸੀ। ਸਿਰ ਦੀਆਂ ਮੇਢੀਆਂ ਖੋਹਣ ਵਾਲਾ ਕੋਈ ਨਹੀਂ ਸੀ। ਕੋਈ ਇੱਕ ਵੀ ਨਹੀਂ ਸੀ ਜਿਹੜਾ ਘੱਗਰੀ ਦੀ ਰੱਤ ਵਿੱਚ ਪੋਟੇ ਡੋਬ ਕੇ ਉਹਦਾ ਵੱਟਾ ਲੈਣ ਦਾ ਹੋਕਾ ਦਿੰਦਾ। ਪਰ ਘੱਗਰੀ ਨੂੰ ਚੇਤੇ ਕਰ ਕਰਕੇ ਤ੍ਰਿਮਣ ਵਾਲੀਆਂ ਅੱਖਾਂ ਦੀ ਕੋਈ ਥੋੜ ਨਹੀਂ ਸੀ। ਸ਼ਾਮ ਤੀਕਰ ਸੜਕ ਉੱਤੇ ਹਲਕਤ ਦਾ ਮੇਲਾ ਲੱਗਾ ਰਿਹਾ। ਲੋਕੀ ਉਰਾਂ ਪਰਾਂ ਖਲੋ ਕੇ ਨਾਲ ਦੀਆਂ ਲੱਕੜਾਂ ਉੱਤੇ ਬਹਿ ਕੇ ਗੱਲਾਂ ਦੇ ਵੀਲੇ ਵੱਢਦੇ ਰਹੇ। ਇਹ ਪਿੱਛੇ ਪੱਕ ਨਾਲ ਕੋਈ ਭਾਰਾ ਜਾਣ ਕਰਕੇ ਨੱਸਿਆ ਹੋਣਾ ਹੈ। ਉਦੋਂ ਦੇ ਸਾਈਂ ਪਿੱਛੇ ਚੜੇ ਹੋਣੇ ਨੇ, ਹੁਣ ਇਹਦੀ ਸੂਹ ਲੱਗੀ ਧਿਆਨ ਟੱਕਰੇ ਨੇ। ਲਾਜ਼ਮੀ ਕਿਸੇ ਦੀ ਧੀ ਭੈਣ ਦਾ ਮਾਮਲਾ ਹੋਣਾ ਹੈ, ਨਹੀਂ ਤੇ ਇੰਜ ਕੌਣ ਮਾਰਦਾ ਕਿਸੇ ਨੂੰ। ਅਸਾਂ ਵੀ ਕਤਲ ਵੇਖੇ ਹੋਏ ਨੇ। ਬਸ ਇਹੋ ਨਿੱਕੀ ਮੋਟੀ ਗੱਲ ਹੋ ਪਈ, ਇਹ ਤਾਂ ਚਲੋ ਛੁਰੀ ਖੰਜਰ ਮਾਰ ਦਿੱਤਾ ਜਾਂ ਬੜਾ ਹੋਇਆ ਤੇ ਕੋਈ ਇੱਕ ਅੱਧਾ ਫਾਇਰ ਕੱਢ ਦਿੱਤਾ। ਇੰਜ ਅਸਲੋਂ ਬੇਰੇ ਤੇ ਇੱਜ਼ਤਾਂ ਗੈਰਤਾਂ ਤੇ ਜਾਇਦਾਦਾਂ ਤੋਂ ਹੀ ਹੁੰਦੇ ਵੇਖੇ ਤੇ ਸੁਣੇ ਨੇ। ਓਏ ਰੱਬ ਦਿਓ ਬੰਦਿਓ, ਕੀ ਲੋੜਾ ਪੈ ਮਾਰਦੇ ਹੋ। ਘੱਗਰੀ ਸਾਡੇ ਕੋਲ ਕੋਈ ਕੱਲ ਆ ਕੇ ਤਾਂ ਨਹੀਂ ਬੈਠਾ। ਵਰਿਆਂ ਤੋਂ ਇੱਥੇ ਕਦੀ ਕਿਸੇ ਦਾ ਉਲਾਮਾ ਬਣਿਆ ਉਹਦੇ ਨਾਲ। ਸਾਡੀਆਂ ਧੀਆਂ ਭੈਣਾਂ ਤੇ ਮਾਈਆਂ ਬੀਬੀਆਂ ਨਹੀਂ ਜਾਂਦੀਆਂ ਰਹੀਆਂ ਉਹਦੇ ਕੋਲ। ਕਦੀ ਕਿਸੇ ਨਾਲ ਕੋਈ ਚੰਗੀ ਮਾੜੀ ਹੋਈ ਹੋਵੇ। ਤੁਸੀਂ ਲੱਗ ਪਏ ਉਹਦੇ ਉੱਤੇ ਇੱਜ਼ਤਾਂ ਗੈਰਤਾਂ ਤੇ ਜਾਇਦਾਦਾਂ ਦੀਆਂ ਲੱਦਾਂ ਲੱਦਣ। ਸੱਚੀ ਪੁੱਛਦੇ ਹੋ ਤੇ ਘੱਗਰੀ ਸਾਧੂ ਬੰਦਾ ਸੀ, ਸਾਧੂ। ਉਹਨੂੰ ਵੇਖਿਆ ਇਹੋ ਹੀ ਜਾਪਦਾ ਸੀ ਜਿਵੇਂ ਕੋਈ ਆਪਣੀ ਲਗਨ 'ਚ ਮਸਤ ਨਹੀਂ ਹੁੰਦਾ।
ਜਿਹਨੂੰ ਆਲ ਦੁਆਲੇ ਦੀ ਕੋਈ ਗਰਜ਼ ਨਾ ਹੋਵੇ। ਆਹ ਵੇਲਾ ਆ ਗਿਆ, ਪੁਲਿਸ ਨਹੀਂ ਆਈ ਹਾਲੇ ਤੀਕਰ। ਉਹਨਾਂ ਨੂੰ ਤੇ ਇਲਾਕੇ ਦਾ ਪਤਾ ਹੀ ਨਹੀਂ ਪਿਆ ਲੱਗਦਾ। ਝੁੱਗੀਆਂ ਵਾਲੇ ਆਖਦੇ ਨੇ ਵਾਰਦਾਤ ਪੁਲ ਵਾਲਿਆਂ ਦੇ ਇਲਾਕੇ 'ਚ ਹੋਈ ਏ। ਪੁਲ ਵਾਲੇ ਇਹ ਇਲਾਕਾ ਝੁੱਗੀਆਂ ਵਾਲਿਆਂ ਦਾ ਦੱਸਦੇ ਨੇ। ਵੇਖੋ ਹੁਣ ਕੀ ਮੁੱਕਦੀ ਏ ਭਲਾ। ਉਹਨਾਂ ਦੇ ਹਮੇਸ਼ਾ ਇਹੋ ਕੁਝ ਹੀ ਕਰਨਾ ਹੁੰਦਾ। ਚਲੋ ਫਿਰ ਗਗਰੀ ਦਾ ਮੁਰਦਾ ਇੰਜ ਤੇ ਨਾ ਸੜਨ ਦਈਏ, ਆਪ ਹੀ ਸਾਰੇ ਰਲ ਮਿਲ ਕੇ ਸਾਂਭ ਲੈਂਦੇ ਹਾਂ ਉਹਨੂੰ। ਹੈ ਕਹਿੰਦਾ ਪਾਗਲਾਂ ਵਾਲੀ ਗੱਲ, ਰਲ ਮਿਲ ਕੇ ਅਸੀਂ ਕਿਵੇਂ ਸਾਂਭ ਲਈਏ? ਪੁਲਿਸ ਨੇ ਹੱਥ ਧੋ ਕੇ ਮਗਰ ਪੈ ਜਾਣਾ ਤੇ ਕਿਸੇ ਦੇ ਛੁਡਾਇਆ ਵੀ ਜਾਨ ਨਹੀਂ ਛੱਡਣੀ। ਕਾਰਵਾਈ ਦਾ ਹੋਣਾ ਬਹੁਤ ਜ਼ਰੂਰੀ ਹੈ।